अस्सलाम वालेकुम। गलवेली ਦੇ ਨਾਲ ਮੈਂ ਤੁਹਾਡਾ ਯਾਰ, ਤੁਹਾਡਾ ਦੋਸਤ, ਤੁਹਾਡਾ ਸੰਗੀ, ਤੁਹਾਡਾ ਮਿੱਤਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗਲਵੇਲੇ ਦੀ। ਅੱਜ ਅਸੀਂ ਆਏ ਲਾਹੌਰ ਤੇ ਲਾਹੌਰ ਅਸੀਂ ਸਰਪ੍ਰਾਈਜ਼ ਦੇਣ ਜਾ ਰਹੇ ਆਪਣੇ ਦੋਸਤ ਨੂੰ। ਦੋਸਤ ਸਾਡਾ ਬਿਜ਼ਨਸਮੈਨ ਹੈ, ਇੱਥੇ ਉਹਦੀ ਕੰਪਨੀ ਦੇ ਵਿੱਚ ਆਫਿਸ 'ਚ ਆਏ ਹਾਂ ਤੇ ਹੁਣ ਦੇਖਦੇ ਹਾਂ ਉਹਨਾਂ ਦੇ ਕੀ ਤਾਸਰਾਤ ਨੇ। ਚਲੋ ਜੀ ਜ਼ਰਾ ਚਲੀਏ ਉਹਨਾਂ ਦੇ ਦਫ਼ਤਰ, ਮੈਂ ਘੰਟੀ ਮਾਰਾਂ। ਲਓ ਜੀ ਅਸੀਂ ਚੱਲੇ ਹਾਂ ਅੰਦਰ। अच्छा माशाल्लाह माशाल्लाह माशाल्लाह। ये जी, ओहो वालेकुम अस्सलाम। क्या हाल है जी? ठीक हो? ਇਹ ਜੀ ਸਾਡੇ ਵੇਲੀ ਨੇ, ਬਚਪਨ ਦੇ ਸਾਡੇ ਲੰਗੋਟੀਏ। ਅੱਜ ਅਸੀਂ ਇਹਨਾਂ ਨੂੰ ਦਿੱਤਾ ਸਰਪ੍ਰਾਈਜ਼। ਇਹ ਵਿਖਾਓ ਜੀ, ਇਹ ਭਾਈਆ ਕੀ ਬਣਾਇਆ ਜਿਹਾ, ਬੜਾ ਚੁੱਪ ਕੀਤਾ ਨਾ, ਇਹਦੀ ਸ਼ਕਲ ਨਜ਼ਰ ਆ ਰਹੀ ਹੈ, ਇਹ ਕੋਈ ਜਸੂਸ ਜਿਹਾ ਲੱਗ ਰਿਹਾ ਹੈ ਜੀ। ਇਹ ਕੀ ਸੀਨ ਹੈ? ਅੱਜ ਅਸੀਂ ਇਸ ਹਵਾਲੇ ਨਾਲ ਹੀ ਆਪਣੇ ਬੇਲੀ ਕੋਲੋਂ ਪੁੱਛਾਂਗੇ। ਤੇ ਹੁਣ ਹਾਫਿਜ਼ ਸਾਹਿਬ, ਪਹਿਲਾਂ ਤੇ ਅਸੀਂ ਤੁਹਾਨੂੰ ਛਾਪਾ ਮਾਰਿਆ ਜੇ ਅਸੀਂ ਤੁਹਾਡੇ ਕੋਲ ਪੁੱਛਦੇ ਹਾਂ ਕਿ ਤੁਸੀਂ ਇਹ ਕੀ ਕਰਦੇ ਫਿਰਦੇ ਹੋ ਛੁਪ ਛੁਪਾ ਕੇ, ਹੈਂ ਜੀ? ਤੇ ਇਹ ਤੁਸੀਂ ਫੜੋ ਹਾਂ ਜਨਾਬ, ਤੇ ਜ਼ਰਾ ਸਾਨੂੰ ਦੱਸੋ। ਓਹੋ ਵਾਹ ਜੀ ਵਾਹ, ਬੰਦੋਬਸਤ ਪੂਰਾ। ਲੱਗਦਾ ਹੈ ਸਾਡੇ ਤੋਂ ਪਹਿਲਾਂ ਕੋਈ ਭਾਈਆ ਦਾਲ ਆ ਗਿਆ ਜੀ। जी ਯਾਰ और सुनाओ, सब खैरियत है? ਦੁਆਵਾਂ ਸ਼ੁਕਰ ਅਲਹਮਦੁਲਿਲਾ। ਅੱਛਾ ਤੁਹਾਨੂੰ ਪੁੱਛਿਆ ਵੀ ਨਹੀਂ ਯਾਰ, ਅਸੀਂ ਸ਼ੁਰੂ ਹੋ ਗਿਆ। शुरू ਇਹ ਤੁਹਾਡੇ ਲਈ ਤੁਸੀਂ ਕਾਲ ਕੀਤੀ, ਤੁਹਾਡਾ। ਹਾਂਜੀ ਲਓ ਜੀ, ਇਹ ਸਾਡੇ ਵੀਰ ਨੇ, ਸਾਡੇ ਦੋਸਤ ਨੇ, ਜਿਨ੍ਹਾਂ ਨੇ ਸਾਨੂੰ ਨੌਕਰੀ 'ਚ ਫਸਾ ਕੇ ਨਾ ਤੇ ਆਪ ਕਾਰੋਬਾਰੀ ਹੋ ਗਏ ਨੇ। ਤੇ ਅੱਜ ਅਸੀਂ ਇਹਨਾਂ ਨਾਲ ਹੀ ਗੱਪਸ਼ਪ ਲਾਵਾਂਗੇ। ਮੈਨੂੰ ਯਾਦ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਤਾਰਫ ਕਰਵਾ ਦਿਆਂ ਕਿ 2003 ਦੇ ਵਿੱਚ ਜਦੋਂ ਮੈਂ ਆਪਣੇ ਕੈਰੀਅਰ ਦਾ ਆਗਾਜ਼ ਕੀਤਾ ਸੀ ਨਾ, ਤੇ ਕੰਮ ਬੜਾ ਗੰਦਾ ਜਿਹਾ ਸੀ। ਸਿੱਧੀ ਤੁਹਾਨੂੰ ਸਾਫ਼ ਗੱਲ ਦੱਸਾਂ ਕਿ ਬੜੀ ਨਾ ਸਮੈਲ ਜਿਹੀ ਆਉਣੀ। ਨਵਾਂ ਮੈਂ ਪਿੰਡੋਂ ਨਿਕਲਿਆ ਤੇ ਮੈਂ ਕੋਈ 10 ਕੁ ਦਿਨ ਲਾਏ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਹਾਫਿਜ਼ ਜੀ, ਅੱਛਾ ਨਾਂ ਦੱਸਣਾ ਭੁੱਲ ਗਿਆ, ਹਾਫਿਜ਼ ਅਕਬਰ ਸਾਹਿਬ, ਠੀਕ ਹੈ, ਸਰਗੋਧੇ ਤੋਂ ਬਿਲੋਂਗ ਕਰਦੇ ਨੇ ਤੇ ਅੱਜ ਕੱਲ੍ਹ ਇੱਥੇ ਲਾਹੌਰ ਦੇ ਵਿੱਚ ਛਾਏ ਪਏ ਨੇ। ਮੈਂ ਇਹਨਾਂ ਨੂੰ ਕਿਹਾ, ਮੈਂ ਹਾਫਿਜ਼ ਜੀ ਮੇਰੀ ਹੋ ਗਈ ਜੇ ਬਸ, ਮੈਂ ਤੇ ਨੌਕਰੀ ਲੱਗਾ ਜੇ ਛੱਡਣ। ਇਹ ਮੈਨੂੰ ਕਹਿੰਦੇ ਯਾਰ ਗੱਲ ਇਹ ਵੇ, ਮੇਰੇ ਕਹਿਣ ਤੇ ਸਿਰਫ 15 ਕੁ ਦਿਨ ਲਾ ਲੈ ਤੇ ਫੇਰ ਭਾਵੇਂ ਤੂੰ ਛੱਡ ਦੇ। ਅੱਛਾ, ਇਹ ਅੱਜ ਦਾ ਜਿਹੜਾ ਬਿਲੋਂਗ ਤੁਹਾਡਾ ਹੈ, ਯਾਨੀ ਬਚਪਨ ਜਿਹੜਾ ਸ਼ੁਰੂ ਯਾਰ ਦੋਸਤ? ਹਾਂ ਨਹੀਂ, ਅੱਜ ਅਸੀਂ ਆਪਣੀ ਮਰਜ਼ੀ ਨਾਲ ਪੁੱਛਣਾ, ਤੁਹਾਨੂੰ ਜੋ ਦਿਲ ਕਰੇਗਾ ਅਸੀਂ ਉਹ ਪੁੱਛਾਂਗੇ। ਚਲੋ ਠੀਕ ਹੈ। ਅੱਛਾ ਉਹ ਜਨਾਬ ਇਹਨਾਂ ਮੈਨੂੰ ਇਹ ਕਿਹਾ ਜੀ ਗੱਲ ਇਹ ਵੇ ਕਿ ਮੇਰੇ ਕਹਿਣ ਤੇ ਨਾ 15 ਦਿਨ ਹੋਰ ਲਾ ਲੈ। ਮੈਂ ਕਿਹਾ ਭਾਜੀ ਵਜ੍ਹਾ ਕੀ? ਕਹਿੰਦਾ ਗੱਲ ਇਹ ਵੇ ਕਿ ਇਹਨਾਂ 15 ਦਿਨਾਂ ਦੇ ਤੈਨੂੰ ਪੈਸੇ ਕੋਈ ਨਹੀਂ ਦੇਣੇ, ਮਹੀਨਾ ਤੇਰਾ ਸਿੱਧਾ ਹੋ ਜਾਊ, ਤੇਰੀ ਤਨਖਾਹ ਆ ਜਾਊ ਤੇ ਬਾਅਦ ਭਾਵੇਂ ਤੂੰ ਛੱਡ ਕੇ ਤੁਰ ਜੀ। ਲਓ ਜੀ ਯਾਰ ਹੋਰਾਂ ਨੇ ਉਹ 15 ਦਿਨ 20 ਸਾਲਾਂ 'ਚ ਬਦਲ ਛੜੇ। 20 ਸਾਲ ਲਾ ਕੇ ਤੇ ਉਹ ਨੌਕਰੀ ਛੱਡੀ ਤੇ ਆਪ ਹੀ ਭਲਵਾਨ ਹੋਰੀ ਕੋਈ 2-4 ਸਾਲ ਬਾਅਦ ਦੇ ਵਿੱਚ ਕਾਰੋਬਾਰ 'ਚ ਵੜ ਗਏ ਤੇ ਕਾਰੋਬਾਰੀ ਸ਼ਖਸੀਅਤ ਨੇ। ਅਸੀਂ ਨੌਕਰ ਦੇ ਨੌਕਰ 20 ਸਾਲ ਨੌਕਰੀ ਕਰਕੇ ਤੇ ਅੱਜ ਅਸੀਂ ਆ ਖੱਜਲ ਖੁਜਲ ਹੁੰਦੇ ਅੱਜ ਫੇਰ ਇਹਨਾਂ ਕੋਲ ਆ ਗਿਆ। ਤੇ ਮੈਂ ਅੱਜ ਪੁੱਛਦੇ ਹਾਂ ਭਾਈ ਜੀ, ਕਾਰੋਬਾਰ ਕੈਸਾ ਚੱਲ ਰਿਹਾ? ਅੱਲਾ ਦਾ ਸ਼ੁਕਰ, ਬਿਲਕੁਲ ਠੀਕ ਠਾਕ। ਹਾਂ ਜੀ, ਦੱਸੋ ਤੇ ਸਹੀ, ਥੋੜਾ ਜਿਹਾ ਮੈਨੂੰ ਸਮਝਾਓ, ਇਹ ਹੈ ਕੀ ਸੀਨ? ਉਹ ਮੈਂ ਬਾਹਰ ਆਇਆ ਨਾ ਜਦੋਂ ਜੀ ਉਹ ਮੈਂ ਦੇਖਿਆ ਉਹ ਭਾਈਏ ਦੀ ਤੁਹਾਂ ਨਾ ਤੇ ਸ਼ਕਲ ਵਾਅਦੇ ਕੀਤੀ, ਉਹ ਕਾਲਾ ਜਿਹਾ ਸਾਰਾ ਬਣਾ ਤੇ ਸ਼ਕਲੋਂ ਤੇ ਸੱਚੀ ਪੁੱਛੋ ਏਜੰਟ ਲੱਗ ਰਿਹਾ ਹੈ। ਜੀ ਬਿਲਕੁਲ ਇਸੇ ਤਰ੍ਹਾਂ ਹੀ ਕਰਦਾ। ਇੱਕ ਏਜੰਟ ਦੀ ਝਲਕ ਦੇ ਦਿੰਦਾ, ਕਿਤੇ ਏਜੰਟੀ ਚੁੰਟੀ ਵਾਲਾ ਕੰਮ ਤੇ ਨਹੀਂ ਤੁਹਾਡਾ? ਇਹ ਸਾਡਾ ਜੀ ਓਵਰਸੀਜ਼ ਦਾ ਕੰਮ ਹੈ। ਅੱਛਾ ਇਹ ਗੁੜ ਦਾ ਦੱਸੋ ਜਰਾ, ਕਿੱਥੋਂ ਆਇਆ? ਜੀ ਇਹ ਜਿਹੜਾ ਹੁਣ ਉਠਾ ਰਹੇ ਹੋ ਨਾ, ਇਹ ਨਾਰੋਵਾਲ ਤੋਂ। ਓ ਬਿਸਮਿਲ੍ਲਾ ਸਾਡੇ ਇਲਾਕੇ ਤੋਂ ਜਨਾਬ ਗੁੜ ਵੀ। ਅੱਛਾ ਹਾਂਜੀ, ਤੇ ਇਹ ਦੂਸਰਾ ਜਿਹੜਾ ਇਹ ਵਾਲਾ ਇਹ ਸਰਗੋਧਾ ਤੋਂ ਮੰਗਵਾਇਆ। ਚਲੋ ਜੀ ਦੋਨੋਂ ਟਰਾਈ ਕਰਦੇ ਹਾਂ ਕਿ ਨਾਰੋਵਾਲ ਸਰਗੋਧਾ ਇਕੱਠਾ ਚੈੱਕ ਕਰੋ ਕਿ ਕਿਸ ਤਰ੍ਹਾਂ ਦਾ। ਨਾਰੋਵਾਲ ਤੇ ਕਿਆ ਬਾਤ। ਅੱਛਾ ਹੁਣ ਸਰਗੋਧੇ ਨੂੰ ਵੀ ਚੈੱਕ ਕਰੋ। ਹਾਂਜੀ ਆਵਾ ਜੀ ਦੱਸੋ। ਇਹ ਜ਼ੁਲਫਕਾਰ ਸਾਹਿਬ ਇਸ ਤਰ੍ਹਾਂ ਹੈ ਕਿ ਜਦੋਂ ਪੋਲਟਰੀ ਛੱਡਿਆ ਨਾ, ਪੋਲਟਰੀ ਕੀ ਬਸ ਮਸੇ ਆਪਣਾ ਪੇਟ ਹੀ ਜਿਹੜਾ ਉਹ ਸਹੀ ਤਰ੍ਹਾਂ ਬੰਦ ਨਹੀਂ ਕਰ ਸਕਦਾ, ਤੇ ਫਿਰ ਬਿਜ਼ਨਸ ਵਿੱਚ ਆਏ। ਇਹ ਸਾਡਾ ਓਵਰਸੀਜ਼ ਦਾ ਕੰਮ ਹੈ। अच्छा सऊदी अरब दुबई जो है ना, जो लोग बेरोजगार होते हैं उनके लिए ना जो ਭਾਜੀ ਸਾਡਾ ਚੈਨਲ ਪੰਜਾਬੀ ਚ ਗੱਲ ਕਰਨੀ। ਚਲੋ ਜੀ ਪੰਜਾਬੀ। ਤੁਹਾਨੂੰ ਮੈਨੂੰ ਪਤਾ ਆਦਤ ਬਣੀ ਹੈ ਇੱਥੇ ਦਫ਼ਤਰ ਦੇ ਵਿੱਚ ਬੰਦਾ ਧੱਕੇ ਨਾਲ ਉਰਦੂ ਜਾ ਵੜਦਾ ਕਿਉਂਕਿ ਰੰਗ ਬਰੰਗੇ ਲੋਕਾਂ ਆਉਣਾ ਹੁੰਦਾ। ਸਾਡਾ ਚੈਨਲ ਠੇਠ ਪੰਜਾਬੀ ਆ ਜੀ। ਠੀਕ ਹੋਵੇ ਜੀ। ਸਾਡਾ ਮਕਸਦ ਵੀ ਪੰਜਾਬੀ ਨੂੰ ਪ੍ਰਮੋਟ ਕਰਨਾ ਤੇ ਸਾਡੀ ਪੰਜਾਬੀ ਵੀ ਇੰਜ ਹੀ ਹੈ ਤੇ ਉਰਦੂ ਵੀ ਹੋ। ਕੋਈ ਗੱਲ ਨਹੀਂ, ਗੁਲਾਬੀ ਜਿਸ ਨੂੰ ਕਹਿੰਦੇ ਹੋ। ਚਲੋ ਤੁਸੀਂ ਗੁਲਾਬੀ ਪੰਜਾਬੀ ਬੋਲੋ ਲੇਕਿਨ ਬੋਲੋ ਪੰਜਾਬੀ। ਅੱਛਾ ਹਾਂਜੀ, ਇਹ ਜੀ ਸਾਡਾ ਓਵਰਸੀਜ਼ ਦਾ ਕੰਮ ਹੈ। ਜਿਹੜੇ ਬੇਰੁਜ਼ਗਾਰ ਲੋਕ ਹੁੰਦੇ ਨੇ, ਜਿਹੜੇ ਵਿਚਾਰੇ ਉੱਥੇ ਲੇਬਰ ਵਿੱਚ ਜਾਂਦੇ ਨੇ, ਉਹਨਾਂ ਨੇ ਇੱਥੇ ਜਿਹੜਾ ਨਾ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ। ਜਿਸ ਤਰ੍ਹਾਂ ਸਿਵਲ ਡਿਪਾਰਟਮੈਂਟ ਹੈ, ਸ਼ਟਰਿੰਗ ਹੈ, ਸਟੀਲ ਹੈ, ਮੈਸਨ ਹੈ, ਇਲੈਕਟ੍ਰੀਸ਼ੀਅਨ ਹੈ, ਡਰਾਈਵਰ ਹੈ, ਆਪਰੇਟਰ ਹੈ,
ਉਹ ਲੇਬਰ ਵਿੱਚ ਜਾਏਗਾ ਨਾ ਤਾਂ ਉਹਦਾ ਵਿਚਾਰੇ ਦਾ ਉਹ ਫਿਰ ਇਸੇ ਤਰ੍ਹਾਂ ਜਿਵੇਂ ਪਾਕਿਸਤਾਨ ਵਿੱਚ ਆਫਿਸ ਰਿਹਾ ਇਸ ਤਰ੍ਹਾਂ ਬਿਸਦਾ ਰਹਿੰਦਾ ਉਹ ਬਕਾਇਦਾ ਇੱਥਾ 2-3 ਮਹੀਨੇ ਲਾ ਲੈ ਤੇ ਉਹਦੀ ਉਹ ਫਿਰ ਅੱਛੀ ਖਾਸੀ ਅਰਬੀ ਆਉਂਦੇ ਨੇ ਉਹ ਫਿਰ ਉਹਦਾ ਝਾਕਾ ਖੁੱਲ ਜਾਂਦਾ ਆਹੋ ਜੀ, ਇਹ ਚਾਹ ਗਰਮ ਹੈ ਸਾਡੇ ਵਾਸਤੇ ਤੇ ਜੀ ਨਹੀਂ ਜੀ 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 ਬਿਲਕੁਲ। ਅੱਛਾ ਚਲੋ ਮਿਹਰਬਾਨੀ। ਤੇ ਉਹ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਕਿਹਾ ਸੀ ਨਾ 15 ਦਿਨ ਤੁਸੀਂ ਲਾਓ ਤੇ ਫਿਰ ਜਿਹੜਾ ਨਾ ਤੁਸੀਂ ਹਾਂ ਚਲੇ ਜਾ ਉਸ ਹਿਸਾਬ ਤਰ੍ਹਾਂ ਇਹ ਵੀ ਜਿਹੜਾ ਨਾ ਬੰਦਾ ਮਹੀਨਾ 2 ਮਹੀਨੇ ਲਾ ਲੈਣਾ ਇਸ ਸ਼ੋਬੇ 'ਚ ਫਿਰ ਉਹ ਹੈਲਪਰ ਨਹੀਂ ਜਿਹੜਾ ਨਾ ਲੇਬਰ ਵਿੱਚ ਨਹੀਂ ਜਾਂਦਾ। ਸਹੀ ਹੈ। ਉਸ ਨੂੰ ਬਕਾਇਦਾ ਯਾਨੀ ਮੈਂ ਜਿਹੜੀ ਗੱਲ ਸਮਝਿਆ ਤੁਸੀਂ ਪਹਿਲਾਂ ਟ੍ਰੇਨਿੰਗ ਕਰਵਾਉਂਦੇ ਹੋ ਜੀ ਜੀ ਠੀਕ ਹੈ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਇੱਕ ਪ੍ਰੋਪਰ ਉਹਦੀ ਸਕਿੱਲ ਵਰਕਰ ਬਣਾ ਕੇ ਬਣਾ ਫਿਰ ਉਹਨੂੰ ਬਾਹਰ ਭੇਜ ਯਾਰ ਇਹ ਭੇਜਦੇ ਤੇ ਬੜਾ ਚੰਗਾ ਕੰਮ ਹੈ, ਬੜਾ ਵਧੀਆ ਕੰਮ ਕਿ ਮਾਸ਼ਾਅੱਲਾ ਇੱਕ ਬੰਦਾ ਵੈਸੇ ਲੇਬਰ 'ਚ ਜਾਏਗਾ ਤਾਂ ਉਹਨੂੰ ਜਿੱਥੇ 1000 ਰਿਆਲ ਮਿਲਣਾ 1200 ਮਿਲੇਗਾ ਠੀਕ ਹੈ ਤੇ ਆਮ ਰੂਟੀਨ ਵਿੱਚ ਉਹ ਜਾਏਗਾ ਤੇ 1800 1600 2000 ਯਾਨੀ ਕਿ ਉਹਦਾ ਅੱਛਾ ਮੁਕੱਦਰ ਜਿਹੜਾ ਨਾ ਉਹ ਮੁਸਤਕਬਲ ਉਹਦਾ ਬਣ ਜਾਂਦਾ ਹੈ। ਜ਼ਬਰਦਸਤ ਜ਼ਬਰਦਸਤ। ਤੇ ਇਹ ਇੱਥੇ ਹੀ ਹੈ ਕਿਤੇ ਤੁਹਾਡਾ ਨੇੜੇ ਥਾਂ ਹੀ ਹੈ ਜਾਂ? ਹਾਂ ਸਾਡੇ ਇੱਥੇ ਠੋਕਰ ਤਾਂ ਇਹ ਮੇਨ ਹੈਡ ਆਫਿਸ ਹੀ ਹੈ ਔਰ ਠੋਕਰ ਦਾ ਵਰਕਸ਼ਾਪ ਹੈ ਜਿੱਥੇ ਜਿਹੜਾ ਮੁਖਤਲਿਫ ਟ੍ਰੇਡਾਂ ਦੇ ਜਿਹੜੇ ਨੇ ਉਹ ਕੰਮ ਇਹਦੇ ਵਿੱਚ ਜ਼ਿਆਦਾ ਜਿਹੜੇ ਮਸ਼ਹੂਰ ਟ੍ਰੇਡ ਨੇ ਦੱਸੋ ਕਿਹੜਾ ਜਿਹੜਾ ਤੁਸੀਂ ਟ੍ਰੇਨਿੰਗ ਕਰਵਾਉਂਦੇ ਹੋ? ਉਹ ਬੰਦੇ ਤੇ ਡਿਪੈਂਡ ਕਰਦਾ ਹੈ ਕਿ ਕਈ ਬੰਦਿਆਂ ਦੇ ਵਿਚਾਰੇ ਅਨਪੜ੍ਹ ਹੁੰਦੇ ਨੇ ਉਹਨਾਂ ਲਈ ਫਿਰ ਜਿਹੜਾ ਨਾ ਉਹ ਸ਼ਟਰਿੰਗ ਸਟੀਲ ਮੈਸਨ ਹੋ ਗਿਆ ਤੇ ਜਿਹੜਾ ਫਿਰ ਮੈਟ੍ਰਿਕ ਹੈ ਅੰਡਰ ਮੈਟ੍ਰਿਕ ਥੋੜਾ ਪੜ੍ਹਿਆ ਲਿਖਿਆ ਉਸ ਨੂੰ ਫਿਰ ਇਲੈਕਟ੍ਰੀਸ਼ੀਅਨ ਹੋ ਗਿਆ ਏਸੀ सिविल का जितना डिपार्टमेंट अगर वो डिप्लोमा करना चाहे तो उसमें मुकम्मल उसमें कोर्स करवा के सिविल का तो बकायदा फिर उसमें जड़ा ना वो तैयार करके भेजा जाता। ਅੱਛਾ ਭਾਜੀ ਮੈਨੂੰ ਇਹ ਗੱਲ ਦੱਸੋ ਕਿ ਆਇਆ ਕੋਈ ਬੰਦਾ ਪਹਿਲੇ ਤੋਂ ਕੰਮ ਜਾਣਦਾ ਹੈ ਕਿਉਂਕਿ ਤੁਸੀਂ ਦੇਖਿਆ ਸਾਡੇ ਮੁਲਕ ਦੇ ਅੰਦਰ ਬਹੁਤ ਸਾਰੇ ਲੋਕ ਕੰਮ ਸਿੱਖ ਲੈਂਦੇ ਨੇ ਜੀ ਜੀ ਬਿਲਕੁਲ ਲੇਕਿਨ ਉਹਨਾਂ ਕੋਲ ਕੋਈ ਡਿਪਲੋਮਾ ਸਰਟੀਫਿਕੇਟ ਨਹੀਂ ਹੁੰਦਾ ਉਹਦੇ ਵਾਸਤੇ ਤੁਹਾਡੇ ਕੋਲ ਕੀ ਤਰੀਕਾ ਹੁੰਦਾ? ਉਹਦੇ ਵਿੱਚ ਇਹ ਹੁੰਦਾ ਕਿ ਸਾਡਾ ਬਾਹਰ ਦੇ ਮੁਲਕੋਂ ਨਾ ਡੈਲੀਗੇਸ਼ਨ ਮਹਿਮਾਨ ਆਉਂਦੇ ਨੇ ਠੀਕ ਹੈ ਉਹਦਾ ਐਕਸਪੀਰੀਅੰਸ ਹੋਏਗਾ ਉਸ ਨੂੰ ਯਾਨੀ ਕਿ ਉਹਦਾ ਪ੍ਰੈਕਟਿਸ ਹੋਏਗੀ ਥਿਊਰੀ ਪ੍ਰੈਕਟੀਕਲ ਹੋਏਗਾ ਸਹੀ ਹੈ ਉਹ ਅਰਬੀ ਦੇ ਪੇਸ਼ ਕਰਦੇ ਆ ਉਹ ਫਿਰ ਉਸ ਮੁਤਾਬਕ ਜਿਹੜਾ ਨਾ ਉਸ ਨੂੰ ਗਾਈਡ ਕਰਦਾ ਅੱਛੀ ਅਗਰ ਉਹਦੇ ਅੰਦਰ ਹੋਏ ਤੇ ਫਿਰ ਉਹਦੀ ਸੈਲਰੀ ਅੱਛੀ ਲੱਗ ਜਾਂਦੀ ਹੈ। ਅਗਰ ਉਹ ਉਹਦੇ ਕੋਲ ਡਿਪਲੋਮਾ ਨਹੀਂ ਹੈ ਲੇਕਿਨ ਉਹਦੀ ਥਿਊਰੀ ਜਾਂ ਉਹਦਾ ਪ੍ਰੈਕਟੀਕਲ ਅੱਛਾ ਹੈ ਤਾਂ ਉਸ ਨੂੰ ਸੈਲਰੀ ਮਾਸ਼ਾਅੱਲਾ ਅੱਛੀ ਉਹ ਲੱਗ ਜਾਂਦੀ ਫਿਰ ਉਹ ਕੋਈ ਇਸ ਤਰ੍ਹਾਂ ਵੀ ਹੈ ਕਿ ਤੁਸੀਂ ਐਕਸਪੀਰੀਅੰਸ ਵਾਲਾ ਬੰਦਾ ਜਿਹੜਾ ਉਹਨੂੰ ਤੁਸੀਂ ਲਵੋ ਤੇ ਉਹਨੂੰ ਤੁਸੀਂ ਸਰਟੀਫਿਕੇਟ ਵਗੈਰਾ ਦੇ ਦਿਓ ਤੇ ਅਗਰ ਉਹਦਾ ਟੈਸਟ ਸਰਟੀਫਿਕੇਟ ਇੱਥੇ ਇਦਾਰੇ ਹੈ ਨਾ ਅੱਛਾ ਬੋਰਡ ਹੈ ਇਸ ਤਰ੍ਹਾਂ ਜਿਹੜਾ ਉਹ ਬਕਾਇਦਾ ਉੱਥੇ ਜਾ ਕੇ ਟੈਸਟ ਦੇਣਾ ਪੈਂਦਾ ਫਿਰ ਉਹ ਬਕਾਇਦਾ ਜਿਹੜਾ ਨਾ ਡਿਪਲੋਮਾ ਦਿੱਤੇ ਜਾਂਦੇ ਯਾਨੀ ਉਹ ਸ਼ਾਰਟ ਕੋਰਸ ਕੋਈ ਵੀ ਉਹਨੂੰ ਡਿਪਲੋਮਾ ਦੇ ਦੇਣਗੇ ਤਾਂ ਕਿ ਬੰਦਾ ਦੀ ਸਨਦ ਹੋਏ। ਉਹ ਜਿਹੜੇ ਸਾਡੇ ਇਦਾਰੇ ਹਨ ਜਿਸ ਤਰ੍ਹਾਂ ਸੈਂਟਰ ਹਨ ਉਹ ਬਕਾਇਦਾ ਜੋ ਤਲੇ ਬੰਦਾ ਮੁਕੰਮਲ ਤਿਆਰ ਹੋ ਜਾਂਦਾ ਨਾ ਉਹਦੇ ਵਿੱਚ ਉਹ ਆਪਣੇ ਇਦਾਰੇ ਦੀ ਟੈਸਟ ਰਿਪੋਰਟ ਗਿਣੀ ਜਾਂਦੀ ਟੈਕਨੀਕਲ ਟੈਸਟ ਰਿਪੋर्ट उसे कहते हैं वो जो है टेस्ट रिपोर्ट ਉਹ ਦਿੱਤੀ ਜਾਂਦੀ ਮਤਲਬ ਉਹਦੀ ਤੁਸੀਂ ਪਹਿਲਾਂ ਉਹ ਜਿਹੜਾ ਡੈਲੀਗੇਸ਼ਨ ਆਏਗਾ ਉੱਥੋਂ ਟੈਸਟ ਦੇਗਾ ਤੇ ਇੱਕ ਰਿਪੋਰਟ ਤਰਤੀਬ ਦਿੱਤੀ ਜਾਏਗੀ ਐਂਡ ਜੋ ਤਲੇ ਬੰਦੇ ਨੂੰ ਫਾਰਗ ਕਰੀਦਾ ਨਾ ਬਕਾਇਦਾ ਉਹਦੀ ਟੈਸਟ ਰਿਪੋਰਟ ਬਣੀ ਜਾਂਦੀ ਠੀਕ ਹੈ ਔਰ ਫਿਰ ਉਹ ਉਸ ਨੂੰ ਅੱਗੇ ਜਾ ਕੇ ਉਹ ਮੁਸਤਕਬਲ ਵਿੱਚ ਉਹ ਕੰਮ ਦਿੰਦੀ ਹੈ ਰਿਪੋਰਟ ਜਿਹੜੀ ਨਾ ਜਿੱਥੇ ਜਿੱਥੋਂ ਜਾਏਗਾ ਉਹ ਫਿਰ ਪੁੱਛਦੇ ਨੇ ਕਿਹੜੇ ਇਦਾਰੇ 'ਚ ਕਿਹੜੇ ਸੈਂਟਰ ਵਿੱਚ ਕਿੱਥੇ ਕੰਮ ਕਰਕੇ ਉਹ ਬਕਾਇਦਾ ਫਿਰ ਬੜਾ। ਤੇ ਆਪ ਸਭ ਕਿੰਨੀਆਂ ਕੰਪਨੀਆਂ ਨਾਲ ਤੁਹਾਡਾ ਜਿਹੜਾ ਸਾਡਾ ਮੁਖਤਲਿਫ ਹੈ ਇਧਰ ਦੇਖੋ ਨਾ ਕਾਫੀ ਸਾਰੀਆਂ ਕੰਪਨੀਆਂ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ ਮਾਸ਼ਾਅੱਲਾ। ਅੱਛਾ ਇਹ ਜ਼ੁਲਕਾਰ ਸਾਹਿਬ ਤਕਰੀਬਨ 2009 ਤੋਂ ਅਸੀਂ ਸਟਾਰਟ ਕੀਤਾ ਹੈ ਜ਼ਬਰਦਸਤ ਤੇ ਫਿਰ ਆਪਣਾ ਲਾਇਸੈਂਸ ਲੈ ਲਿਆ ਐਮਕੋ ਮੈਨ ਪਾਵਰ ਦੇ ਨਾਮ ਤੋਂ ਨਾ ਠੀਕ ਹੈ ਤੇ ਇਸ ਟਾਈਮ ਜਿਹੜੇ ਬੜੇ ਭਾਈ ਨੇ ਉਹ ਸਾਊਦੀ ਹੁੰਦੇ ਨੇ ਠੀਕ ਹੈ ਉੱਥੋਂ ਮੁਖਤਲਿਫ ਕੰਪਨੀਆਂ ਨਾਲ ਉਹਨਾਂ ਦੇ ਰਿਲੇਟਡ ਨੇ ਉਹ ਕੰਮ ਲੈ ਕੇ ਆਉਂਦੇ ਨੇ ਤੇ ਮੇਰਾ ਕੰਮ ਹੁੰਦਾ ਇੱਥੇ ਜਿਹੜਾ ਨੇ ਪ੍ਰੋਸੈਸ ਕਰਨਾ ਯਾਨੀ ਟੀਮ ਨੂੰ ਲੀਡ ਤੁਸੀਂ ਕਰ ਰਹੇ ਹੋ ਆਫਿਸ ਦੀ ਸਰਪ੍ਰਸਤੀ ਜਿਹੜੇ ਨੇ ਉਹ ਦੂਸਰੇ ਭਾਈ ਕਰ ਰਹੇ ਨੇ ਜੀ ਜੀ ਠੀਕ ਹੈ ਜ਼ਬਰਦਸਤ ਯਾਰ ਹਾਫਿਜ਼ ਮੈਨੂੰ ਮਾਸ਼ਾਅੱਲਾ ਤੁਹਾਡੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਮਾਸ਼ਾਅੱਲਾ ਤਾਲਾ ਤੁਹਾਨੂੰ ਹੋਰ ਕਾਮਯਾਬ ਕਰੇ ਯਾਰੀ ਦੋਸਤ ਬਾਰੇ ਸਾਹਿਬ ਤੁਸੀਂ ਬੜੀ ਮਿਹਨਤ ਕੀਤੀ ਹੈ ਦੇਖੋ ਜੀ ਮਿਹਨਤ ਕਰਨ ਨਾਲ ਆਉਂਦਾ ਇਨਸਾਨ ਜਿਹੜਾ ਉਹ ਕਰ ਜਾਂਦਾ ਮਤਲਬ ਉਸ ਦੌਰ ਨੂੰ ਅਸੀਂ ਵੇਖੀਏ ਤੇ ਅੱਜ ਮਾਸ਼ਾਅੱਲਾ ਤੁਹਾਨੂੰ ਦੇਖੀਏ ਤੇ ਸ਼ੁਕਰ ਅਲਹਮਦੁਲਿਲਾ ਜੀ ਬਿਲਕੁਲ ਅੱਲਾ ਦਾ ਜਿੰਨਾ ਸ਼ੁਕਰ ਅਦਾ ਕਰੀਏ ਘੱਟ ਹੈ ਤੇ ਬਸ ਭਾਈ ਜੀ 100 ਗੱਲਾਂ ਦੀ ਇੱਕ ਗੱਲ ਹੈ ਅੱਜ ਦੀ ਗੱਲ ਵੇਲੇ ਦੀ ਇਹ ਵੇ ਕਿ ਮਿਹਨਤ ਕਰੋ ਮਿਹਨਤ ਕਰਨਾ ਤੁਹਾਡੇ ਜ਼ਿੰਮੇ ਵੇ ਉਸ ਨੂੰ ਭਾਗ ਲਾਣਾ ਇਹ ਮੇਰੇ ਰੱਬ ਦਾ ਕੰਮ ਹੈ ਜੀ ਤੇ ਰੱਬ ਦੀ ਜ਼ਾਤ ਤੁਹਾਡੀਆਂ ਮਿਹਨਤਾਂ ਨੂੰ ਭਾਗ ਲਾਏ ਜਿਉਂਦੇ ਰਹੋ ਵਸਦੇ ਰਹੋ ਰੱਬ ਰੱਖਾ।